ਘਰ ਆ ਕੇ ਤੇ ਆਖਿਆ ਹੁਣ ਅੱਲਾ ਹੀ ਵਾਸਿਆ ਜੇ ਸਾਨੂੰ ਬਚਣਾ ਹੋਇਆ ਤੇ ਅੱਲਾ ਹੀ ਬਚਾਣਾ। ਓਏ ਹੋਏ ਹੋਏ, ਮਤਲਬ ਕਿ ਸਰਦਾਰ ਨੇ ਕਿਹਾ ਕਿ ਤੁਸੀਂ ਸਾਈਡ ਤੇ ਚਲੇ ਜਾਓ। ਘਰ ਆ ਕੇ ਤੇ ਆਖਿਆ ਹੁਣ ਅੱਲਾ ਹੀ ਵਾਸਿਆ ਜੇ ਸਾਨੂੰ ਬਚਣਾ ਹੋਇਆ ਤੇ ਅੱਲਾ ਹੀ ਬਚਾਣਾ। ਓਏ ਹੋਏ ਹੋਏ, ਹੁਣ ਮੇਰੇ ਵਾਸ ਦਾ ਕੰਮ ਨਹੀਂ ਰਹਿ ਗਿਆ ਕਿ ਮੈਂ ਬਚਾ ਦੇਵਾਂ ਤੁਹਾਨੂੰ। ਟਲਦੇ ਨਹੀਂ ਗਏ, ਇਹ ਟਲਦੇ ਨਹੀਂ ਗਏ। ਅੱਜ ਤੁਹਾਨੂੰ ਸੁਣਾਉਂਦੇ ਇਹ ਕਹਾਣੀ ਇਹਨਾਂ ਬਜ਼ੁਰਗਾਂ ਦੀ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲੇ ਤਾਦੇ ਚੱਕ, ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਇੰਡੀਆ ਦੇ ਵਿੱਚ ਰਹਿੰਦੇ ਸਨ। ਉਹ ਕਿਸ ਤਰ੍ਹਾਂ ਆਪਣਾ ਮੁਸ਼ਕਲਾਤ ਦਾ ਸਫ਼ਰ ਤੈਅ ਕਰਕੇ ਪਾਕਿਸਤਾਨ ਪਹੁੰਚੇ, ਕਿਹੜੀਆਂ ਉਹਨਾਂ ਨੂੰ ਰਸਤੇ ਦੇ ਵਿੱਚ ਮੁਸ਼ਕਲਾਤ ਆਈਆਂ, और सुनिए बाबा जी की कहानी बाबा जी की ज़बानी। जी अस्सलाम वालेकुम मियां जी, की हाल जे? ठीक हो? खैरियत है? शुक्र है अल्लाह दा। माशाअल्लाह। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਤਾਜਦੀਨ ਹੈ। ਤਾਜਦੀਨ। ਤੇ ਤੁਹਾਡੇ ਵਾਲਿਦ ਸਾਹਿਬ ਦਾ ਨਾਮ? ਚੌਧਰੀ ਕਰੀਮ ਬਖਸ਼। ਚੌਧਰੀ ਕਰੀਮ ਬਖਸ਼। ਤੇ ਦਾਦਾ ਜੀ ਦਾ ਯਾਦ ਜੇ? ਦਾਦਾ ਜੀ ਦਾ ਨਾਮ ਅਵਾਮਦੀਨ। ਤੁਹਾਡੇ ਵਾਲਿਦ ਸਾਹਿਬ ਕਿੰਨੇ ਭਰਾ ਸਨ? ਕੱਲਾ ਹੀ ਸੀ, ਇੱਕੋ ਹੀ। ਤੇ ਤੁਸੀਂ ਕਿੰਨੇ ਭਾਈ ਹੋ? ਅਸੀਂ ਚਾਰ ਭਰਾ ਸਾਂ, ਇੱਕ ਦੋ ਫੌਤ ਹੋ ਗਏ ਨੇ। ਇੱਥੇ ਜਿਹੜੇ ਅਸੀਂ ਇਹਦਾ ਨਾਮ ਹੈ ਥਾਬਲ। ਹਾਂਜੀ। ਤਹਿਸੀਲ ਵੀ ਸ਼ੇਖੂਪੁਰਾ ਤੇ ਜ਼ਿਲ੍ਹਾ ਵੀ ਸ਼ੇਖੂਪੁਰਾ। ਜੀ ਹਾਂ। ਇਹਦੇ ਨਾਲ ਇੱਕ ਮਿਰਜ਼ਾ ਵਿਰਕਾਂ, ਦੂਸਰਾ ਕਿਹੜਾ ਪਿੰਡ ਹੈ? ਦੂਸਰਾ ਮਿਰਜ਼ਾ ਗੋਪੇਰਾ। ਗੋਪੇਰਾ, ਠੀਕ ਹੋ ਗਿਆ। ਇਹਦੇ ਚੜ੍ਹਦੇ ਪਾਸੇ ਹੈਗਾ ਧੀਰ ਦਾ ਮੋੜ। ਧੀਰ ਦਾ ਮੋੜ ਸ਼ੇਖੂਪੁਰਾ ਤੋਂ ਗੁਜਰਾਂਵਾਲਾ ਰੋਡ। ਜੀ ਹਾਂ। ਇੰਝ ਹੀ ਹੈ ਕਿ ਤਕਰੀਬਨ 2 ਕਿਲੋਮੀਟਰ ਲਹਿੰਦੇ ਪਾਸੇ ਥਾਬਲ ਆ। ਅੱਛਾ, ਠੀਕ ਹੋ ਗਿਆ। ਤੁਹਾਡੀ ਕਿਹੜੀ ਬਰਾਦਰੀ ਹੈ? ਸਾਡੀ ਕਮੋ ਬਰਾਦਰੀ। ਕਮੋ ਬਰਾਦਰੀ। ਤੁਸੀਂ ਇੰਡੀਆ ਤੋਂ ਮੁਹਾਜਰ ਹੋ ਕੇ ਆਏ? ਹਾਂਜੀ। ਕਿਹੜੇ ਪਿੰਡ ਚੋਂ ਮੁਹਾਜਰ ਹੋ ਕੇ ਆਏ? ਅਸੀਂ ਸ਼ੁਰੂ ਚ ਰਹਿੰਦੇ ਆ ਤਾਜੇ ਚੱਕ, ਟੰਡ ਕਸੇਲ ਲਾਗੇ। ਤਾਜੇ ਚੱਕ ਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਕਸੇਲ, ਟੰਡ ਕਸੇਲ। ਹੋਰ ਕਿਹੜਾ ਪਿੰਡ ਸੀ? ਹੋਰ ਪੀਰ ਧੂਰੀ ਸੀ। ਅੱਛਾ। ਹੋਰ ਤਹਿਸੀਲ ਕਿਹੜੀ ਸੀ? ਤਹਿਸੀਲ ਅੰਮ੍ਰਿਤਸਰ। ਨਹੀਂ, ਤਹਿਸੀਲ ਉਸ ਵਕਤ ਉਹ ਜ਼ਿਲ੍ਹਾ ਸੀ ਅੰਮ੍ਰਿਤਸਰ ਕਿ ਤਹਿਸੀਲ ਕਿਹੜੀ ਸੀ? ਜ਼ਿਲ੍ਹਾ ਅੰਮ੍ਰਿਤਸਰ। ਤਹਿਸੀਲ ਵੀ ਉਹੀ ਸੀ ਯਾਰ। ਤਹਿਸੀਲ ਵੀ ਅੰਮ੍ਰਿਤਸਰ ਸੀ, ਜ਼ਿਲ੍ਹਾ ਵੀ ਅੰਮ੍ਰਿਤਸਰ ਸੀ। ਜ਼ਿਲ੍ਹਾ ਅੰਮ੍ਰਿਤਸਰ ਤੋਂ ਕਿੰਨੀ ਕੁ, ਸ਼ਹਿਰ ਅੰਮ੍ਰਿਤਸਰ ਤੋਂ ਕਿੰਨੀ ਦੂਰ ਤੁਹਾਡਾ ਪਿੰਡ ਸੀ? ਕਮ ਸੇ ਕਮ 15-20 ਕਿਲੋਮੀਟਰ ਹੈਗਾ ਸੀ। ਤੁਹਾਡਾ ਪਿੰਡ ਕਿਹੜੇ ਪਾਸੇ ਸੀ ਅੰਮ੍ਰਿਤਸਰ ਸ਼ਹਿਰ ਦੇ? ਸਾਡੇ ਪਿੰਡ ਅੰਮ੍ਰਿਤਸਰ ਤੋਂ ਹੈਗਾ ਸੀ ਸ਼ਮਾਲ ਦੀ ਤੇ ਮਗਰਬ ਦੀ ਗੋਠ ਚ। ਸ਼ਮਾਲ ਮਗਰਬ ਦੀ ਗੋਠ। ਅੱਛਾ। ਸੌਦਾ ਸੂਦਾ ਲੈਣ ਅੰਮ੍ਰਿਤਸਰ ਤੋਂ ਆਉਂਦੇ ਸੀ? ਹਾਂਜੀ। ਅੱਛਾ। ਤੁਹਾਡੇ ਪਿੰਡ 'ਚ ਉੱਥੇ ਤੁਹਾਡੀ ਆਪਣੀ ਜ਼ਮੀਨ ਕਿੰਨੀ ਸੀ? ਸਾਡੀ ਜ਼ਮੀਨ ਕੋਈ ਨਹੀਂ ਸੀ। ਅੱਛਾ, ਆਪਣੀ ਜ਼ਮੀਨ ਕੋਈ ਨਹੀਂ। ਠੇਕੇ ਦੇ ਲੈ ਕੇ ਬੋਲਦੇ। ਠੀਕ। ਉੱਥੇ ਸਿੱਖਾਂ ਦੇ ਘਰ ਕਿੰਨੇ ਕੁ ਸਨ ਤੇ ਮੁਸਲਮਾਨਾਂ ਦੇ ਘਰ ਕਿੰਨੇ ਕੁ ਸਨ ਤੇ ਹਿੰਦੂਆਂ ਦੇ ਘਰ ਕਿੰਨੇ ਕੁ ਸਨ? ਸਿੱਖਾਂ ਦੇ ਘਰ ਕਾਫੀ ਸਨ। ਅੱਛਾ ਜੀ। ਉਸ ਤੋਂ ਘੱਟ ਥੋੜੇ ਜਿਹੇ ਹਿੰਦੂਆਂ ਦੇ ਸੀ। ਅੱਛਾ ਜੀ। ਕਮੋ ਬਰਾਦਰੀ ਦੇ ਥੋੜੇ ਜਿਹੇ, ਇੱਕ ਡੇਰਾ ਸੀ ਉੱਥੇ। ਅੱਛਾ ਅੱਛਾ। ਮਤਲਬ ਕਿ ਤੁਹਾਡਾ ਪਿੰਡ ਤੋਂ ਹਟ ਕੇ ਡੇਰਾ ਸੀ? ਨਾਲ ਹੀ ਡੇਰਾ। 4 ਕਿੱਲੇ ਹਟਵਾ। 4 ਕਿੱਲੇ। ਮਤਲਬ ਕਿ ਸੌਦਾ ਸੂਦਾ ਲੈਣ ਦੁਕਾਨਾਂ ਤੋਂ ਤੁਸੀਂ ਉਸ ਪਿੰਡ 'ਚ ਆਉਂਦੇ? ਠੀਕ ਹੈ। ਤੇ ਜਿਹੜਾ ਤੁਹਾਡਾ ਡੇਰਾ ਸੀ ਉੱਥੇ ਜ਼ਮੀਨ ਖੂਹ ਸੀ ਕੋਈ? ਆਹੋ, ਖੂਹ ਲੱਗਾ ਸੀ ਤੇ ਹੈਗਾ ਸੀ ਟੰਡ ਕਸੇਲ ਦਾ ਜੈਲਦਾਰ ਉਹਦਾ ਖੂਹ। ਉਹ ਜੈਲਦਾਰ ਦਾ ਨਾਂ ਕੀ ਸੀ? ਸਿੱਖ ਸਰਦਾਰ ਸੀ ਜੈਲਦਾਰ? ਸਿੱਖ ਸਰਦਾਰ ਸੀ, ਨਾਂ ਨਹੀਂ ਮੈਨੂੰ ਯਾਦ। ਨਾਮ ਨਹੀਂ ਯਾਦ ਰਹਿ ਗਿਆ। ਅੱਛਾ, ਕੋਈ ਐਸੇ ਨਾਮ ਦੱਸੋ ਜਿਹੜੇ ਤੁਹਾਡਾ ਜਿਹੜਾ ਪਿੰਡ ਦੇ ਵਿੱਚ ਘਰ ਕਿੱਥੇ ਕਰਕੇ ਸੀ ਉਹ ਡੇਰੇ 'ਚ? ਡੇਰੇ ਦੇ ਵਿੱਚ ਦਰਮਿਆਨ 'ਚ ਘਰ ਸੀ। ਦਰਮਿਆਨ 'ਚ? ਪੱਕਾ? ਨਹੀਂ, ਕੱਚਾ ਸੀ। ਕੱਚੇ ਡੇਰੇ ਤੇ ਕੱਚੇ ਘਰ ਹੋਣੇ ਤਕਰੀਬਨ ਉਸ ਵਕਤ ਤੇ? ਸਾਰੇ ਕੱਚੇ। ਤੇ ਜਿਹੜਾ ਤੁਸੀਂ ਪਿੰਡ ਦੱਸਿਆ ਨਾਲ ਪਿੰਡ ਲੱਗਦਾ ਸੀ ਤਾਜੇ ਚੱਕ, ਤਾਜੇ ਚੱਕ, ਉਹਦੇ ਵਿੱਚ ਕਿੰਨੇ ਕੁ ਘਰ ਸਨ ਪੱਕੇ? ਉਹਦੇ ਵਿੱਚ ਤਕਰੀਬਨ 15-20 ਘਰ ਪੱਕੇ ਸਨ, ਬਾਕੀ ਕੱਚੇ ਸਨ। ਕੱਚੇ। ਉੱਥੋਂ ਦਾ ਨੰਬਰਦਾਰ ਕਿੰਨੇ ਸਨ? ਉੱਥੋਂ ਦਾ ਨੰਬਰਦਾਰ ਇੱਕ ਸੀ, ਇੱਕ ਜਾਗਰ ਸਿੰਘ ਸੀਗਾ। ਜਾਗਰ ਸਿੰਘ? ਹਾਂ, ਵੇਖੋ ਕਿੰਨੀਆਂ ਯਾਦਾਂ ਨੇ ਤੁਹਾਨੂੰ ਅਜੇ, ਮਾਸ਼ਾਅੱਲਾ। ਤੇ ਜਾਗਰ ਸਿੰਘ ਜਿਹੜਾ ਸੀ ਉਹਦੀ ਕਿੰਨੀ ਕੁ ਉਮਰ ਸੀ? ਉਹਦੀ ਉਦੋਂ ਕਾਫੀ ਉਮਰ ਸੀ, ਸਾਡੀ ਵਡੇਰਾ ਹੀ ਹੋਇਆ ਸੀ। ਅੱਛਾ। ਉਹਨਾਂ ਤਖਤ ਉਹ ਬਣਾਇਆ ਸੀ ਨਹਿਰ ਦੇ ਉੱਤੇ। ਅੱਛਾ। ਉੱਥੇ ਜਾ ਕੇ ਬਹਿੰਦੇ ਫਲੋਂਦੇ ਸਾਹਮਣੇ ਰਹਿੰਦੇ। ਅੱਛਾ। ਉਹਦੇ ਪੁੱਤਰਾਂ ਦੇ ਨਾਂ ਯਾਦ ਜੇ? ਜ਼ੈਲਦਾਰ ਦੇ ਜਿਹੜਾ ਨੰਬਰਦਾਰ ਸੀ? ਅੱਛਾ। ਉਹਦੀ ਪੈਲੀ ਕਿੱਥੇ ਕਰਕੇ ਸੀ? ਪੈਲੀ ਉਹਦੀ ਨਹਿਰੋਂ ਲਹਿੰਦੇ ਪਾਸੇ, ਨਹਿਰ ਤੋਂ ਪਾਰ। ਅੱਛਾ। ਮੈਂ ਤੁਹਾਡੇ ਨਾਲ ਨਹਿਰ ਵੀ ਚੱਲਦੀ ਹੈਗੀ ਸੀ ਪਿੰਡ ਡੇਰੇ ਦੇ ਨਾਲ? ਚੱਲਦੀ ਸੀ। ਅੱਛਾ। ਪਿੰਡ ਦੇ ਵਿੱਚ ਗੁਰਦੁਆਰਾ ਵੀ ਆਇਆ ਸੀ ਕੋਈ? ਗੁਰਦੁਆਰਾ ਹੈਗਾ ਸੀ। ਉਹ ਕਿੱਥੇ ਕਰਕੇ ਸੀ? ਉਹ ਦਰਮਿਆਨ 'ਚ ਸੀ।
ਕਦੀ ਗੁਰਦੁਆਰੇ ਵੀ ਗਏ ਮੁੰਡਿਆਂ ਨਾਲ ਖੇਡਣ ਨਹੀਂ, ਖੂਡਣ ਗੁਰਦੁਆਰੇ ਨਹੀਂ ਨਹੀਂ ਗਏ। ਖੇਡਣ ਖੂਡਣ ਜਾਂਦੇ ਬੱਚੇ ਜੇ ਖੇਡਦੇ ਆ ਕਿਤੇ ਵੀ ਚਲ ਜਾਂਦੇ ਨੇ ਨਹੀਂ ਯਾਰਾਂ ਗੁਰਦੁਆਰੇ ਵੇਲੇ। ਜਾਂਦੇ ਨਹੀਂ, ਉੱਥੇ ਇੱਕ ਮੇਲਾ ਲੱਗ, ਉਹ ਮੈਨੂੰ ਦਰਬਾਰ ਦਾ ਹੀ ਨਾਂ ਨਹੀਂ ਯਾਦ, ਉਸ ਜਾਂਦੇ ਰਹੇ ਆ ਮੇਲਾ ਵੇਖਣ, ਕਵਾਲੀ ਸੁਣਨ। ਅੱਛਾ ਤੇ ਉੱਥੇ ਤੇ ਫਿਰ ਸਾਰੇ ਜਾਂਦੇ ਹੁਣ ਮੁਸਲਮਾਨ ਵੀ ਸਿੱਖ ਵੀ ਹਿੰਦੂ ਵੀ ਰਲ ਮਿਲ ਕੇ ਰਲ ਮਿਲ ਕੇ ਬੇਲੀ ਬਣ ਕੇ। ਹਾਂਜੀ। ਜਿਹੜੇ ਤੁਹਾਡੇ ਉੱਥੇ ਗੁਆਂਢੀ ਸਨ ਉਹ ਨਾਲ ਤੁਹਾਡਾ ਤਾਂ ਖੈਰ ਡੇਰਾ ਅਲੱਗ ਸੀ, ਇਹ ਸਾਰੇ ਮੁਸਲਮਾਨਾਂ ਦਾ ਡੇਰਾ ਸੀ ਕਮੋਆਂ ਦਾ ਹੀ। ਆਹੋ ਮੁਸਲਮਾਨਾਂ ਦਾ ਤੇ ਜਿਹੜੇ ਉੱਥੇ ਸਰਦਾਰ ਸਨ ਪਿੰਡ 'ਚ ਰਹਿੰਦੇ ਉਹਨਾਂ ਦੇ ਨਾਂ ਕੋਈ ਯਾਦ ਜੇ ਕਿਸੇ ਯਾਰ ਬੇਲੀ ਦਾ ਤੁਹਾਨੂੰ ਕਿਸੇ ਇੱਕ ਦਾ? ਇੱਕ ਹੈਗਾ ਇਹ ਬਲਵੰਤ ਸਿੰਘ, ਅੱਛਾ ਉਹ ਸਿੱਖ ਸੀ, ਅੱਛਾ ਉਹਦਾ ਨਾਂ ਯਾਦ ਹੈ। ਉਹਦਾ ਨਾਂ ਯਾਦ ਹੈ। ਉਹਦੀ ਉਦੋਂ ਕਿੰਨੀ ਕੁ ਉਮਰ ਸੀ? ਉਹਦੀ ਉਮਰ ਉਹ ਜਵਾਨ ਸੀ, ਉਹ ਦਾੜੀ ਮੁੱਛ ਚੰਗੀ ਉਹਦੀ ਭਰਵੀਂ ਆਈ ਸੀ। ਅੱਛਾ ਬਲਵੰਤ ਸਿੰਘ ਨੂੰ। ਉਹਦਾ ਘਰ ਕਿੱਥੇ ਕਰਕੇ ਹੈ? ਉਹਦਾ ਇਹ ਤਕਰੀਬਨ ਲਹਿੰਦੇ ਪਾਸੇ ਸੀ, ਨਹਿਰ ਦੇ ਲਾਗੇ ਹੀ ਥੋੜਾ ਜਿਹਾ ਹੈਗਾ। ਅੱਛਾ ਹਵੇਲੀ ਸੀ ਉਹਦੀ, ਹਵੇਲੀ ਦੇ ਨਾਲ ਹੀ ਘਰ ਸੀ, ਹਵੇਲੀ ਦੇ ਨਾਲ ਹੀ ਘਰ, ਨਹਿਰ ਵਾਲੇ ਪਾਸੇ। ਨਹਿਰ ਵਾਲੇ ਪਾਸੇ। ਅੱਛਾ ਤੇ ਬਲਵੰਤ ਸਿੰਘ ਦੇ ਨਾਲ ਤੁਹਾਨੂੰ ਉਹਦਾ ਨਾਮ ਯਾਦ ਰਹਿ ਗਿਆ ਜ਼ਿਆਦਾਤਰ, ਉਹਦੀ ਕੀ ਵਜ੍ਹਾ? ਕੋ ਤੁਹਾਡੇ ਨਾਲ ਜ਼ਿਆਦਾ ਪਿਆਰ ਸੀ ਤੁਹਾਡੇ ਫੈਮਿਲੀ ਦੇ ਨਾਲ ਨਹੀਂ ਉਹ ਜੀ ਸੁਣਦੇ ਸਾਂ ਵੀ ਆ ਬਲਵੰਤ ਸਿੰਘ ਆ, ਜਾਗਰ ਸਿੰਘ ਆਇਆ, ਫਲਾਣਾ ਅੱਛਾ 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 ਠੀਕ, ਉਹ ਮਸ਼ਹੂਰ ਆਦਮੀ ਸੀ ਮਸ਼ਹੂਰ ਆਦਮੀ। ਬਲਵੰਤ ਸਿੰਘ। ਅੱਛਾ ਉਹਨਾਂ ਦੀ ਪਹਿਲੀ ਵੀ ਉਧਰਲੇ ਪਾਸੇ, ਡੇਰਾ ਵੀ ਉਧਰ ਤੇ ਘਰ ਵੀ ਉਧਰ ਸਨ। ਆਹ ਘਰ ਹੀ, ਪੱਕੇ ਘਰ ਹੋਣਗੇ। ਪੱਕੇ ਘਰ ਹੀ, ਉਹਨਾਂ ਸਿੱਖਾਂ ਦੇ ਬਹੁਤਿਆਂ ਦੇ ਪੱਕੇ ਘਰ ਸਨ। ਅੱਛਾ ਤੇ ਉੱਥੇ ਕੋਈ ਖੂਹੀ ਵਗੈਰਾ ਵੀ ਹੈ ਸੀ ਉਹਨਾਂ ਦੇ ਘਰ ਦੇ ਲਾਗੇ ਬਲਵੰਤ ਸਿੰਘ ਦੇ? ਉਹ ਇੱਕ ਲੱਗਾ ਸੀ ਹਟਵਾ ਸਾਡੇ ਡੇਰ ਤੇ, ਅੱਛਾ ਬਸ ਬਾਕੀ ਉਹ ਕੁੜੀਆਂ ਹੋਣਗੀਆਂ, ਮੈਂ ਖਿਆਲੀਆਂ ਨਹੀਂ ਇਹਨਾਂ ਪਹਿਲੇ। ਨਹੀਂ ਜ਼ੇਨ 'ਚ ਰਹਿ ਗਿਆ। ਆ ਖੂਹੀਆਂ ਹੁੰਦੀਆਂ ਸੀ ਨਾਲ ਉਸ ਵਕਤ, ਇਹਨਾਂ ਦੇ ਹਰ ਪਿੰਡ ਹੀ ਜ਼ਿਆਦਾ ਹੁੰਦੇ। ਹਰ ਪਿੰਡ 'ਚ ਹੀ ਹੁੰਦੀਆਂ ਸੀ। ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਨੂੰ ਕਿੰਨੀ ਕੁ ਦੇਰ ਪਹਿਲੇ ਪਤਾ ਚੱਲ ਗਿਆ ਸੀ? ਸਾਨੂੰ ਇਹਦੇ ਮਹੀਨਾ ਕੁ ਪਹਿਲੋਂ ਪਤਾ ਚੱਲਿਆ। ਉਹ ਜਿਹੜਾ ਹੈਗਾ ਸੀ ਨਾ ਟੰਡ ਕਸੇਲ ਦਾ ਜੈਲਦਾਰ, ਅੱਛਾ ਉਹਦਾ ਬੰਦਾ ਆਇਆ ਸੀ, ਇੱਥੇ ਅੰਮ੍ਰਿਤਸਰ। ਅੱਛਾ ਜੀ ਉਹਨੇ ਖਰੀਦਣੀ ਸੀ ਇੱਕ ਜੋੜੀ ਗੱਡੇ ਦੀ, ਅੱਛਾ ਉਹਨੂੰ ਪੈ ਗਏ ਫਿਰ ਰਾਜ ਮੁਸਲਮਾਨ, ਅੱਛਾ ਉਹਦੀਆਂ ਨਾ ਲੱਤਾਂ ਬਾਹਾਂ ਉਹਨਾਂ ਭੰਨ ਦਿੱਤੀਆਂ। ਅੱਛਾ ਉਸ ਤੋਂ ਸਾਡੇ ਰਹਿਰ ਪੈ ਗਏ। ਫਿਰ ਅਸੀਂ ਉੱਠ ਕੇ ਆ ਗਏ ਹਾਂ ਰਾਜਸਥਾਨ ਸੀ, ਰਾਜਸਥਾਨ ਸੀ। ਅੱਛਾ ਉੱਥੇ ਛਾਉਣੀ ਸੀ। ਅੱਛਾ ਉੱਥੇ ਆ ਗਏ ਤੇ ਫਿਰ ਉੱਥੋਂ ਫਿਰ ਅਸੀਂ ਅੰਮ੍ਰਿਤਸਰ ਦੀ ਛਾਉਣੀ ਚ ਆਏ। ਅੱਛਾ ਉੱਠ ਕੇ ਉੱਥੋਂ ਫਿਰ ਜੱਥਾ ਬਣ ਕੇ ਨਿਕਲ ਆਏ? ਜਥਾ ਬਣ ਕੇ ਨਿਕਲੇ ਨਹੀਂ, ਬੜੇ ਜਥਾ ਪਹਿਲੋਂ ਸਾਨੂੰ ਪਿਆ ਉੱਥੇ ਪਿੰਡ ਦੇ ਵਿੱਚ ਡੇਰੇ ਤੇ ਪਿਆ ਤੁਹਾਨੂੰ? ਪਿੰਡ ਉੱਥੇ ਰਾਜਸਥਾਨ ਸੀ। ਅੱਛਾ ਡੇਰੇ ਦੇ ਵੀ ਪਏ ਬੰਦੇ, ਪਰ ਅਸੀਂ ਉੱਥੋਂ ਬਚ ਕੇ ਨਿਕਲ ਆਏ। ਡੇਰੇ ਤੇ ਜਿਸ ਟਾਈਮ ਤੁਸੀਂ ਰਹਿੰਦੇ ਸੀ ਤੇ ਤੁਹਾਨੂੰ ਸਰਦਾਰਾਂ ਨੇ ਕਿਹਾ ਨਹੀਂ ਕਿ ਤੁਸੀਂ ਰਵੋ? ਸਰਦਾਰਾਂ ਨੇ ਕਿਹਾ ਸੀ, ਪਰ ਸਰਦਾਰਾਂ ਦੇ ਆਖੇ ਨਹੀਂ ਦੂਸਰੀ ਪਾਣ ਲੱਗਦੀ। ਅੱਛਾ ਉਹ ਆਂਦੇ ਰਹੇ ਨੇ ਹਾਂਜੀ ਤੇ ਕੁਝ ਨਹੀਂ ਹੁੰਦਾ। ਫਿਰ ਉਹਨਾਂ ਅਖੀਰ ਆਖਿਆ ਕਿ ਮੇਰੇ ਵੱਸੋਂ ਬਾਹਰ ਹੋ ਗਿਆ, ਤੁਸੀਂ ਇੱਥੋਂ ਨਾ ਕਿਨਾਰਾ ਕਰ ਜਾਓ। ਮਤਲਬ ਕਿ ਸਰਦਾਰ ਨੇ ਕਿਹਾ ਕਿ ਤੁਸੀਂ ਸਾਈਡ ਤੇ ਚਲੇ ਜਾਓ, ਹੁਣ ਮੇਰੇ ਵਾਸ ਦਾ ਕੰਮ ਨਹੀਂ ਰਹਿ ਗਿਆ ਕਿ ਮੈਂ ਬਚਾ ਦੇਵਾਂ ਤੁਹਾਨੂੰ। ਟਲਦੇ ਨਹੀਂ ਗਏ, ਇਹ ਟਲਦੇ ਨਹੀਂ ਗਏ। ਫਿਰ ਅਸੀਂ ਆ ਜਾਣਾ ਰਾਜਸਥਾਨ ਸੀ। ਅੱਛਾ ਉੱਥੇ ਰਹੇ 6 ਮਹੀਨੇ। ਅੱਛਾ ਫਿਰ ਉੱਥੇ ਪਿਆ ਜਥਾ, ਅੱਛਾ ਉੱਥੋਂ ਦਾ ਜਿਹੜਾ ਹੈਗਾ ਸੀ ਨਾ ਜੈਲਦਾਰ, ਹਾਂਜੀ ਉਹਨੇ ਉਹ ਅੱਖ ਲੱਗਾ ਖਾਇਆ ਸਲਾ ਕੋਈ ਨਹੀਂ ਬੈਠੇ ਰਹੋ। ਉਹ ਫਿਰ ਨਾ ਉਹਦਾ ਜਦੋਂ ਬਵਾਠਾ ਹੋ ਗਿਆ ਨਾ ਉਹਦੇ ਕੋਲ ਨਹੀਂ ਕੰਮ, ਹਾਂ ਫਿਰ ਸਾਨੂੰ ਉਹਨੇ ਆਖਿਆ ਵੀ ਤੁਸੀਂ ਨਾ ਆਪਣੇ ਆਪ ਸੰਭਾਲ ਲਓ। ਮਤਲਬ ਉਸ ਟਾਈਮ ਵੀ ਅੱਛੇ ਲੋਕ ਹੈ ਸਨ ਜਿਹੜੇ ਮੁਸਲਮਾਨਾਂ ਨੂੰ ਬਚਾਉਣਾ ਚਾਹੁੰਦੇ ਸਨ। ਹਾਂ ਉਹਦੇ ਫਿਰ ਉਹ ਸਾਨੂੰ ਉਹ ਜਥਾ ਜਿਹੜਾ ਸੀ ਦੁਆਲੇ ਪਿੰਡ ਨੂੰ ਘੇਰਾ ਪਾ ਲਿਆ ਜਥੇ ਨੇ। ਅੱਛਾ ਸਿੱਖਾਂ ਨੇ। ਅੱਛਾ ਫਿਰ ਬੜੀ ਵੱਢ ਫੱਟ ਕੀਤੀ ਉਹਨਾਂ ਨੇ। ਅੱਛਾ ਅਸੀਂ ਵੀ ਫਿਰ ਨਿਕਲੇ ਆ ਬੰਨੇ ਅੱਛਾ ਤੇ ਨਿਕਲ ਚਲੀ ਅੰਮ੍ਰਿਤਸਰ ਨੂੰ। ਉੱਥੇ ਫਿਰ ਸਾਡੀ ਬਾਹਰ ਨਹੀਂ ਗਈ, ਫਿਰ ਘਰ ਆ ਗਏ ਆ। ਅੱਛਾ ਘਰ ਆ ਕੇ ਤੇ ਆਖਿਆ ਹੁਣ ਅੱਲਾ ਹੀ ਵਾਸਿਆ ਜੇ ਸਾਨੂੰ ਬਚਣਾ ਹੋਣਾ ਤੇ ਅੱਲਾ ਨੇ ਬਚਾਉਣਾ। ਓਏ ਹੋਏ ਹੋਏ। ਫਿਰ ਉਹ ਇੱਕ ਜਹਾਜ਼ ਆਇਆ ਉੱਤੋਂ, ਅੱਛਾ ਬੰਦੇ ਇੱਥੋਂ ਭੱਜ ਕੇ ਗਏ ਨੇ ਜਿਹੜੇ ਅੰਮ੍ਰਿਤਸਰ ਛਾਉਣੀ ਚੋਂ। ਹਾਂਜੀ ਹਾਂਜੀ ਛਾਉਣੀ ਚ ਗਏ ਨੇ, ਉਹਨਾਂ ਜਾ ਕੇ ਤੇ ਹਾਲ ਪਾੜਿਆ ਕੀਤੀ ਵੀ ਸਾਡੇ ਪਿੰਡ ਨੂੰ ਤੇ ਮਾਰ ਗਈ ਦੁਨੀਆ, ਅੱਛਾ ਸਿੱਖ ਵੱਢੀ ਜਾਂਦੇ ਨੇ। ਅੱਛਾ ਉਹ ਫਿਰ ਜਹਾਜ਼ ਇੱਕ ਆਇਆ, ਹਾਂਜੀ ਉਹ ਫਿਰ ਨੀਵਾ ਹੋ ਕੇ ਫਿਰਿਆ ਉਹ ਪਿੰਡ ਦੇ ਸਾਰੇ ਦੇ, ਅੱਛਾ ਸਾਰੇ ਪਿੰਡ ਦੇ ਫਿਰ ਕੇ ਤੇ ਫਿਰ ਉਹ ਇੱਕਦਮ ਚਲੇ ਗਿਆ ਅੰਮ੍ਰਿਤਸਰ। ਅੱਛਾ ਉੱਥੋਂ ਫਿਰ 2 ਗੱਡੀਆਂ ਆਈਆਂ ਨੇ ਪੁਲਿਸ ਦੀ ਫੌਜ ਦੀਆਂ। ਅੱਛਾ 2 ਟੈਂਕ ਆਏ ਨੇ। ਅੱਛਾ ਉਹ ਫਿਰ ਆਏ ਨੇ ਜਿਹਲੇ ਤੇ ਉਹ ਇੱਕਦਮ ਜਿਹਲੇ ਉਹਨਾਂ ਨੇ ਕੜ ਹੋਈ ਗਿਆ ਨਾ, ਹਾਂਜੀ ਹਾਲ ਜ਼ਮੀਨ ਕੰਬੀ। ਅੱਛਾ
ਲੈ ਕੇ ਵੀ ਹੁਣ ਖਤਮ ਹੋ ਗਏ ਹਨ। ਉਹ ਫਿਰ ਨਾ ਪਿੰਡ ਦੇ ਵਿੱਚ ਬੜੇ ਨੇ ਫੌਜੀ ਜਿਹੜੇ ਉਹਨੇ ਪਿੰਡ ਦੇ ਵਿੱਚ ਆਣ ਕੇ ਤੇ ਫਿਰ ਉਹਨਾਂ ਆਖਿਆ ਵੀ ਜਿਹੜਾ ਕੋਈ ਜਿੰਦਾ ਬਚਿਆ ਹੈਗਾ ਵੀ ਆ ਜਾਓ, ਵੀ ਨਿਕਲਿਓ ਛਾਉਣੀ 'ਚ ਇਕੱਠੇ ਹੋ ਜਾਓ। ਉੱਥੇ ਛਾਉਣੀ ਸੀ ਰਾਜੇ ਸਾਹਿਬ ਛਾਉਣੀ 'ਚ ਇਕੱਠੇ ਹੋ ਗਏ ਆ ਸਾਰੇ। ਉੱਥੋਂ ਫਿਰ ਤੁਰ ਕੇ ਤੇ ਅਸੀਂ ਆਏ ਆ ਅੰਮ੍ਰਿਤਸਰ ਦੀ ਛਾਉਣੀ। ਫਿਰ ਅੰਮ੍ਰਿਤਸਰ ਆ ਗਏ ਅੱਗੋਂ, ਫਿਰ ਕਿੱਥੋਂ ਦਰਿਆ ਕ੍ਰਾਸ ਕੀਤਾ ਤੇ ਕਿਸ ਤਰ੍ਹਾਂ ਅੱਗੇ ਆਏ? ਆ ਗਿਆ ਤੇ ਅੱਗੋਂ ਫਿਰ ਉੱਥੇ ਵੈਗਨਾਂ ਤੇ ਟਰੱਕ ਲੱਗ ਗਏ। ਅੱਛਾ, ਟਰੱਕਾਂ ਦੇ ਬਹਿ ਕੇ ਤੇ ਫਿਰ ਅਸੀਂ ਲਾਹੌਰ ਆਏ। ਲਾਹੌਰ ਆਏ ਮਤਲਬ ਕਿ ਤੁਸੀਂ ਬਾਰਡਰ ਕ੍ਰਾਸ ਕੀਤਾ ਤੇ ਟਰੱਕਾਂ ਤੇ ਕੀਤਾ। ਤੁਹਾਡੇ ਜਿਹੜੇ ਪਿੰਡ ਦੇ ਵਿੱਚੋਂ ਜਿੰਨਾ ਤੁਹਾਡਾ ਖਾਨਦਾਨ ਸੀ ਡੇਰੇ ਵਾਲੇ ਸਾਰੇ ਖਰੀਅਤ ਦੇ ਨਾਲ ਹੀ ਆ ਗਏ? ਖਰੀਦ ਨਾਲ ਆ ਗਏ। ਰਸਤੇ ਦੇ ਵਿੱਚ ਕੋਈ ਸ਼ਹੀਦ ਹੋ ਗਿਆ ਹੋਵੇ, ਕੋਈ ਜੀ ਰਹਿ ਗਿਆ ਹੋਵੇ? ਕੋਈ ਨਹੀਂ ਸ਼ਹੀਦ ਹੋਇਆ ਸਾਡੇ ਕੋਲ ਇਨਸ਼ਾਅੱਲਾ। ਅੱਛਾ, ਸਾਰੇ ਖੈਰੇ ਦੀ ਨਾਲ ਆ ਗਏ। ਤੁਹਾਡਾ ਜਿਹੜਾ ਕਾਫਲਾ ਚੱਲਿਆ ਸੀ ਉਹਦੇ ਤੇ ਨਹੀਂ ਜਥੇ ਨੇ ਹਮਲਾ ਕੀਤਾ ਕੋਈ? ਉਸ ਜਥਾ ਨੇ ਹਮਲਾ ਨਹੀਂ ਕੀਤਾ। ਉਹ ਨਾ ਦੇਖ ਲੈ ਉਹ ਜਾਂਦੀ ਸੀ ਫੌਜੀ ਗੱਡੀ, ਇੱਕ ਇੱਧਰ ਨੂੰ ਜਾਂਦੀ ਸੀ ਇੱਕ ਇੱਧਰ ਨੂੰ ਜਾਂਦੀ ਸੀ। ਉਹ ਦੁਆਲੇ ਘੁੰਮਦੀਆਂ ਫਿਰਦੀਆਂ ਟੈਂਕ ਆਸੇ ਪਾਸੇ ਲੱਗੇ ਸੀ। ਇੱਕ ਜਗ੍ਹਾ ਤੇ ਆਣ ਕੇ ਉਹਨੇ ਚੰਗੀ ਵੇਖੀ ਆ ਅੱਛਾ ਦਰਖਤ, ਉੱਥੇ ਸਾਨੂੰ ਬਾਤਾ ਉਹਨੇ ਆਣ ਕੇ ਬਹਿ ਜਾਓ ਇੱਥੇ। ਅਸੀਂ ਬਹਿ ਆ ਤੇ ਉਹਨਾਂ ਫਿਰ ਨਾ ਉਹ ਟੈਂਕ ਦਾ ਮੂੰਹ ਕਰਕੇ ਨਾ ਉਹ ਚੰਗੀ ਅੱਗ ਤੇ ਚਲਾਇਆ। ਉੱਥੋਂ ਬੰਦੇ ਵੇਖੇ ਹਾਂ ਡਿੱਗਦੇ ਦਰਖਤਾਂ ਦੇ ਚੜੇ। ਅੱਛਾ, ਤੇ ਘੋੜੀਆਂ ਜਿਹੜੀਆਂ ਉਹ ਨੱਸ ਭੱਜ ਗਈਆਂ। ਮਤਲਬ ਕਿ ਦਰਖਤਾਂ ਤੇ ਚੜੇ ਸਨ ਕਿ ਕਾਫਲਾ ਗੁਜ਼ਰੇਗਾ ਉਹ ਤੇ ਹਮਲਾ ਕਰਾਂਗੇ। ਅੱਛਾ ਅੱਛਾ, ਤੁਸੀਂ ਰਸਤੇ 'ਚ ਫਿਰ ਆਉਂਦੇ ਆ ਕਿਤੇ ਲਾਸ਼ਾਂ ਲੂਸ਼ਾਂ ਵੀ ਤੇ ਬੜੀਆਂ ਦੇਖੀਆਂ ਹੋਣੀਆਂ ਬੱਚਿਆਂ ਦੀਆਂ? ਸ਼ੇਖੂਪੁਰ ਆਣ ਕੇ ਦੇਖੀਆਂ ਨੇ, ਹੋਰ ਹਜੇ ਨਹੀਂ ਉੱਥੇ ਨਹੀਂ ਪਿੱਛੇ ਨਹੀਂ ਦੇਖੀਆਂ? ਅੱਛਾ, ਸ਼ਿਵਪੁਰੇ ਆ ਕੇ ਦੇਖੀਆਂ। ਤੁਸੀਂ ਜਿਸ ਟਾਈਮ ਉੱਥੋਂ ਚੱਲੇ ਹੋ ਤਾਂ ਸਿੱਧੇ ਇੱਥੇ ਫਿਰ ਥਾਬਲੀਆਂ ਆ ਕੇ ਬੈਠੇ? ਦੌੜੋਂ ਇੱਥੇ ਆਏ ਆ ਇਹ ਸ਼ੇਖੂਪੁਰੋਂ ਫਿਰ ਇੱਥੋਂ ਸਾਡੇ ਇੱਥੇ ਪੁਰਾਣੇ ਰਿਸ਼ਤੇਦਾਰ ਆ ਗਏ, ਉਹ ਫਿਰ ਸਾਨੂੰ ਲੈ ਕੇ ਨਾ ਆਏ ਨੇ ਗੱਡੀਆਂ ਤੇ ਸ਼ੇਖੂਪੁਰੇ ਇੱਥੇ ਥਾਬਲੀ। ਠੀਕ ਤੁਹਾਨੂੰ ਆਪਣਾ ਘਰ ਬੂਆ ਯਾਦ ਤੇ ਆਂਦਾ ਹੋਏਗਾ ਹਜੇ? ਆਪਣਾ ਖੂਹ ਆਪਣੇ ਨਕਸ਼ਾ ਉਸੇ ਤਰ੍ਹਾਂ ਸਾਹਮਣੇ ਆਂਦਾ। ਜੇ ਫਰਜ਼ ਕੀਤਾ ਬੰਦਾ ਤੁਹਾਡਾ ਪ੍ਰੋਗਰਾਮ ਬਣ ਜਾਂਦਾ ਹੈ, ਕੋਈ ਸਰਦਾਰ ਕਹਿੰਦਾ ਉਹ ਤਾਇਆ ਜੀ ਆ ਕੇ ਘਰ ਵੇਖ ਲਓ ਆਪਣੇ ਤੇ ਆਪਣੇ ਯਾਰਾਂ ਨੂੰ ਮਿਲ ਲਓ, ਤੇ ਤੁਸੀਂ ਪਿੰਡੋਂ ਬਾਹਰ ਹੀ ਤੁਹਾਨੂੰ ਛੱਡ ਦਿੱਤਾ ਜਾਵੇ, ਤੁਸੀਂ ਆਪਣਾ ਘਰ ਜਿੱਥੇ ਕਰਕੇ ਹੈ ਸੀ ਦੇ ਪਛਾਣ ਸਕਦੇ? ਉਹ ਡੇਰੇ ਵਾਲਾ ਵੀ ਪਛਾਣ ਸਕਦੇ ਆ ਕੋਲੇ। ਹੁਣ ਡੇਰਾ ਹੈ ਵੀ ਕਿ ਨਹੀਂ ਹੈ? ਉਹ ਪਿੰਡ ਬਣ ਗਿਆ ਹੋਣਾ ਹੁਣ ਤੇ। ਉਹ ਕੋਲੇ ਪਿੰਡ ਬਣ ਗਿਆ ਜਾਂ ਨਹੀਂ ਖਤਮ ਹੋ ਗਿਆ? ਨਹੀਂ ਪਿੰਡ ਬਣ ਗਿਆ ਡੇਰੇ ਬਾਦ ਹੀ ਉੱਥੋਂ ਆ ਗਏ ਆ, ਕੋਈ ਜੀ ਨਹੀਂ ਸੀ ਉੱਥੇ ਰਿਹਾ ਡੇਰੇ। ਨਹੀਂ ਮਕਾਨ ਤਾਂ ਹੋਣੇ, ਫਿਰ ਉਹਨਾਂ 'ਚ ਵਸਣਾ ਵੀ ਤੇ ਕਿਸੇ ਨੇ ਜਾ ਕੇ ਆਇਆ ਸੀ ਨਾ। ਜਿਸ ਤਰ੍ਹਾਂ ਹੁਣ ਤੁਹਾਡੇ ਇੱਕ ਨਾਮ ਯਾਦ ਰਹਿ ਗਿਆ ਜਾਗਰ ਸਿੰਘ, ਇਸੇ ਤਰ੍ਹਾਂ ਤੁਹਾਡੀ ਉਮਰ ਦੇ ਨਾਲ ਤੁਹਾਡੇ ਜਿਹੜੇ ਕੋਈ ਬੇਲੀ ਪੜ੍ਹਦੇ ਹੋਣਗੇ ਖੇਡਦੇ ਹੋਣਗੇ ਉਹ ਤੁਹਾਨੂੰ ਯਾਦ ਕਰਦੇ ਹੋਣਗੇ ਕਿ ਸਾਡਾ ਇਸ ਤਰ੍ਹਾਂ ਕਰਕੇ ਜਿਹੜੇ ਨਾਮ ਮਤਲਬ ਸਾਡਾ ਬੇਲੀ ਹੁੰਦਾ ਸੀ ਤੇ ਉਧਰ ਚਲ ਗਿਆ ਸੀ। ਅਗਰ ਉਹ ਤੁਹਾਡੀ ਵੀਡੀਓ ਦੇਖ ਰਿਹਾ ਤੁਸੀਂ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਆਈ ਗਏ ਉੱਥੋਂ ਦੇ ਨਾਂ ਮੁਸ਼ਕਲ ਹੈ, ਹੁਣ ਮੁਸ਼ਕਲ ਹੈ, ਪਛਾਣ ਹੀ ਨਹੀਂ ਰਹਿ ਗਈ। ਹੁਣ ਦਿਲ ਕਰਦਾ ਉਹ ਹੀ ਰਾਹ ਵੇਖਣ ਨੂੰ, ਉਹਨਾਂ ਦੇ ਨਾਲ ਜਿਹੜਾ ਨਾ ਉਹ ਇਲਾਕੇ ਕਰਦਾ ਜਾਣ ਨੂੰ, ਪਰ ਹੁਣ ਨਹੀਂ ਮੁਸ਼ਕਲ ਹੈ। ਚਲੋ ਜੀ, ਬਹੁਤ ਮਿਹਰਬਾਨੀ ਜੀ, ਅੱਲਾਹ ਤਾਲਾ ਤੰਦਰੁਸਤੀ ਦੇਵੇ। ਤੇ ਇਹਨਾਂ ਬਜ਼ੁਰਗਾਂ ਦਾ ਜਿਹੜਾ ਪਿੰਡ ਇਹਨਾਂ ਨੇ ਦੱਸਿਆ ਤੇ ਦੋਸਤਾਂ ਅੱਗੇ ਰਿਕੁਐਸਟ ਹੈ ਚੜ੍ਹਦੇ ਪੰਜਾਬ ਵਾਲਿਆਂ ਨੇ ਜਿਹੜੇ ਇਹਨਾਂ ਦੇ ਪਿੰਡ ਦੇ ਕਰੀਬ ਰਹਿੰਦੇ ਨੇ ਤੇ ਉਹ ਉਹਨਾਂ ਅੱਗੇ ਰਿਕੁਐਸਟ ਹੈ ਇਹਨਾਂ ਦਾ ਜਿਹੜਾ ਨਾ ਉਹ ਪਿੰਡ ਦਿਖਾ ਦੇਣ। ਤੇ ਜਿਹੜੇ ਇਹਨਾਂ ਦੀ ਏਜ ਦੇ ਉਹ ਬੰਦੇ ਸਨ ਉਹ ਜਾਗਰ ਸਿੰਘ ਦੇ ਉਹਨਾਂ ਦੇ ਬੇਟੇ ਜਾਂ ਉਹਨਾਂ ਦੇ ਪੋਤੇ, ਤੇ ਉਹਨਾਂ ਦੇ ਨਾਲ ਇਹਨਾਂ ਦੀ ਮੁਲਾਕਾਤ ਕਰਾ ਦਿਓ ਤਾਂ ਕਿ ਬਾਬਾ ਜੀ ਦੀਆਂ ਆਪਣੀਆਂ ਜਿਹੜੀਆਂ ਨੇ ਯਾਦਾਂ ਉਹ ਵਬਸਤਾ ਨੇ ਉਸ ਪਿੰਡ ਤੇ ਉਸ ਇਲਾਕੇ ਤੇ ਉਹਨਾਂ ਖਾਨਦਾਨਾਂ ਦੇ ਨਾਲ ਉਹ ਦੁਬਾਰਾ ਤਾਜ਼ਾ ਹੋ ਜਾਣ। ਇਹਨਾਂ ਅਲਫਾਜ਼ ਦੇ ਨਾਲ ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼।